चलो जी माशाल्लाह। अम्मी फिर फुर के आ गए। हाँ जी अम्मी घर देख आयो? देख आया, बड़ा वधिया है। वधिया है? वधिया कमरा ਤੁਹਾਡਾ ਬਣਿਆ ਹੋਇਆ ਨਾ? मेरा कमरा भी दुआ अम्मा जी खुश हो? हर शायद हाँ जी अल्लाह का शुक्र है। अम्मा ने खुश ने अम्मा वास्ते स्पेशल कमरा बनाया है, अल्लाह दा स्पेशल अम्मी वास्ते। हाँ जी। ਅੱਗੇ ਆਪੋਸ ਘਰ ਸੀ ਤੇ ਲੋਕ ਕਿੰਨੇ ਕਮੈਂਟ ਕਰਦੇ ਸੀ ਤੁਸੀਂ ਇਕੱਠੇ ਕਿਉਂ ਸੌਂਦੇ ਆਇਓ ਇੱਕ ਕਮਰੇ 'ਚ। ਲੇਕਿਨ ਪਿੰਡਾਂ 'ਚ ਪਹਿਲੇ ਇਦਾਂ ਹੀ ਹੁੰਦਾ ਸੀ। छत नहीं होने पाता पे। ਛੱਤ? हाँ मैं गई हाँ तो छत कोई नहीं पई हुई। ਅੰਮੀ ਛੱਤ ਕਿਹੜੀ ਸੌਖੀ ਪੈਣੀ, ਕਿਹੜਾ ਮੇਰਾ ਵੀ ਦਿਲ ਕਰਦਾ ਕਿ ਛੱਤ ਮੈਂ ਨਾ ਪਾਵਾਂ ਅੰਮੀ। नहीं ना ਮੈਂ ਸੁਣਦੀ ਮੁਕੱਦਸ ਅਸਲ ਚ ਅਮੀ ਕਹਿੰਦੇ ਕਿ ਨਾ ਦੀਵਾਰਾਂ ਜਿਹੜੀਆਂ ਖੜੀਆਂ ਨਹੀਂ ਨਾ ਕਰੀਆਂ, ਅੱਲਾ ਨੇ ਕਰੇ ਮੀਂਹ ਕਣੀ ਆਂਦੀ ਆ ਤੇ ਦੀਵਾਰਾਂ 'ਚ ਪਾਣੀ ਪੈ ਕੇ ਦੀਵਾਰਾਂ ਡਿੱਗ ਜਾਣੀਆਂ, ਫਿਰ ਦੁਬਾਰਾ ਤੋਂ ਨਵੇਂ ਸਿਰੋਂ ਕੰਮ ਸ਼ੁਰੂ ਕਰਨਾ ਪੈਣਾ ਤੇ ਸਾਰੇ ਜਿਹੜਾ ਕੀਤਾ ਕਰਾਇਆ ਪੈਸੇ ਸਾਰੇ ਜ਼ਾਇਆ ਜਾਣੇ। ਇੰਨਾ ਖਰਚਾ ਕਰਕੇ ਤੇ ਜਿਹੜਾ ਹੈਗਾ ਹੁਣ ਛੋਟੇ ਛੋਟੇ ਕੰਮਾਂ ਦੇ ਉੱਤੇ ਜਿਹੜਾ ਨੁਕਸਾਨ ਹੋਵੇ ਫਾਇਦਾ ਨਹੀਂ ਕੋਈ। ਜਿੱਥੇ ਅੱਗੇ ਅੱਲਾ ਨੇ ਇੰਨਾ ਕੀਤਾ ਉਹਨਾਂ ਹੋਰ ਕੋਈ ਅੱਲਾ ਤਾਲਾ ਬਈ ਅੱਲਾ ਹੀ ਕਰਨ ਵਾਲਾ। ਮੈਂ ਤੁਹਾਨੂੰ ਦੱਸਿਆ था ਕਿ ਬਈ ਤੁਹਾਨੂੰ ਪਤਾ ਹੀ ਹੈ ਮੇਰੇ ਹਾਲਾਤ ਦਾ। ਯਾਰ ਪਤਾ ਸਾਰਾ ਪਤਾ ਆ ਹਾਲਾਤ ਦਾ, ਲੇਕਿਨ ਇਹ ਸੀਗਾ ਵੀ ਮੈਂ ਤੈਨੂੰ ਇਹ ਕਿਹਾ ਸੀ ਵੀ ਜਿਹੜਾ ਕੰਧਾਂ ਜਿਹੜੀਆਂ ਆ ਕੰਧਾਂ ਖਾਲੀ ਨਹੀਂ ਛੱਡਣੀਆਂ ਇਨਸ਼ਾਅੱਲਾ। ਬਈ ਅੱਲਾ ਕਰ ਦੇਗਾ, ਹੋ ਜਾਏਗਾ ਇਨਸ਼ਾਅੱਲਾ। ਛੱਤਾਂ ਤੱਕ ਆਪਾਂ ਜਿਹੜਾ ਉਹ ਜਾਤੀ ਕੰਧਾਂ ਹੋਣੀਆਂ ਮੁਕੰਮਲ ਉਨੀ ਦੇਰ ਤੱਕ ਅੱਲਾ ਕੋਈ ਨਾ ਕੋਈ ਸਬਬ ਲਾ ਦੂ। ਮੈਂ ਤੁਹਾਨੂੰ ਫੋਨ ਕੀਤਾ ਸੀ ਦੋਨਾਂ ਕੰਮਾਂ ਵਾਸਤੇ, ਅੱਛਾ ਅੱਛਾ, ਪੈਸਿਆਂ ਵਾਸਤੇ ਵੀ ਤੇ ਦੂਸਰਾ ਛੱਤ ਦੇ ਬਾਰੇ ਦੇ ਵਿੱਚ ਤੁਹਾਨੂੰ ਪੁੱਛਣਾ ਸੀ ਵੀ ਛੱਤ ਦਾ ਕੀ ਪ੍ਰੋਗਰਾਮ ਆ। ਕੰਧਾਂ ਤੋਂ ਜਿਹੜੀਆਂ ਆਪਣੀਆਂ ਹੋ ਗਈਆਂ ਮੁਕੰਮਲ, ਨਾ ਗਾਡਰ ਕੋਈ ਟੀਅਰ ਕੋਈ ਸ਼ੈ ਹਜੇ ਤੱਕ ਨਹੀਂ ਲਿਆਂਦੀ। ਤੈਨੂੰ ਕਿੰਨੇ ਦਿਨ ਹੋ ਗਏ ਕਹਿੰਦੇ ਆ? ਬਈ ਉਹ ਪਤਾ ਕੀ ਸੀ, ਮੈਂ ਸੋਚਦਾ ਸੀ ਕਿ ਛੱਤ ਜਿਹੜੀ ਨਾ ਕੋਈ 2-2.5 ਲੱਖ ਦੀ ਜਾਂ 3 ਲੱਖ ਤੱਕ ਜਿਹੜੀ ਨਾ ਉਹ ਆ ਜਾਏਗੀ ਤੇ ਮੈਂ ਕਿਹਾ ਕੋਈ ਨਹੀਂ ਅੱਲਾ ਪਾਕ ਉਹ ਖੈਰ ਕਰੇਗਾ ਇਨਸ਼ਾਅੱਲਾ ਲੈ ਲੈਣ। ਜੋ ਛੱਤ ਦਾ ਤੁਸੀਂ ਮੈਨੂੰ ਰੇਟ ਦੱਸਿਆ ਪਤਾ ਨਹੀਂ ਪੱਕੀ ਤਰ੍ਹਾਂ 5 5.5 ਪਤਾ ਕਿਤੇ ਦੱਸਦੇ ਸੀ ਤੁਸੀਂ। ਮੈਂ ਤੁਹਾਨੂੰ ਦੱਸਿਆ ਸੀ ਟਾਇਲ ਪਾ ਕੇ ਵਿੱਚ 5 ਲੱਖ ਰੁਪਏ ਦਾ ਤੇਰਾ ਖਰਚਾ ਆ ਇਹ ਸਿਰਫ ਛੱਤ ਦਾ? ਛੱਤ ਦਾ। ਤੇ ਜੇ ਵਾਸ਼ਰੂਮ ਬਿਸਮਿਲ੍ਲਾਹਿਰਰਹਿਮਾਨਿਰਰਹੀਮ। अस्सलाम वालेकुम। उम्मीद करनी मेरे भैन भाई ठीक होंगे। अल्हम्दुलिल्लाह से भी ठीक। अल्लाह पाक थानू खुश रखे आबाद रखे जी। ਅੱਜ ਦਾ ਵਲੋਗ ਕਰਦੇ ਹਾਂ ਜਿਸ ਦਾ ਕੰਮ ਰੁਕਿਆ ਦਾ ਨਾ ਤੀਸਰਾ ਦਿਨ ਹੈ ਤੇ ਪਰ ਜਿਹੜਾ ਨਾ ਘਰ ਨੂੰ ਦੇਖੀ ਜਦੋਂ ਕੰਮ ਰੁਕਿਆ ਦੇਖਦੇ ਤਾਂ ਥੋੜਾ ਦਿਲ ਪਰੇਸ਼ਾਨ ਹੁੰਦਾ। ਜਦੋਂ ਘਰ ਨੂੰ ਦੇਖੀਦਾ ਨਾ ਤੇ ਇੱਕ ਨਾ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਆ। ਬਿਲਕੁਲ ਜੀ ਬਿਲਕੁਲ ਹੁੰਦਾ ਵਾ ਕਿ ਚਲੋ ਸ਼ੁਕਰ ਅਲਹਮਦੁਲਿਲਾ ਅੱਲਾਹ ਪਾਕ ਨੇ ਚਲੋ ਇੰਨਾ ਘਰ ਤੇ ਬਣਾਇਆ ਹੀ ਹੈ ਨਾ ਸਾਡਾ। ਤੇ ਇਹ ਅੰਮਾ ਜੀ ਦਾ ਕਮਰਾ ਬਣਾਇਆ ਸੀ ਯਾਰ, ਸਾਡਾ ਕਮਰਾ ਹੋ ਗਿਆ ਤੇ ਇਹ ਜੀ ਬਰੰਡਾ ਹੋ ਗਿਆ। ਇਹ ਚ ਕਿ ਗਰਮੀਆਂ ਚ ਨਾ ਸਕੂਨ ਆਇਆ ਕਰ, ਕਿਤੇ ਦਰਵਾਜ਼ਾ ਜਾਲੀ ਵਾਲਾ ਦਰਵਾਜ਼ਾ ਲਾ ਕੇ ਹਵਾ ਇੱਧਰ ਆਇਆ ਕਰੇਗੀ, ਕਿਤੇ ਬਹਿ ਕੇ ਮੰਜੀਆਂ ਢਾ ਕੇ ਬੈਠੇ। ਇਹ ਵੀ ਅੰਮੀ ਨੇ ਜੀ ਸਾਡੀ ਵਾਲਦਾ ਨੇ ਕਾਫੀ ਭੈਣ ਭਰਾ ਵੀ ਕਹਿੰਦੇ ਸੀ ਕਿ ਤੁਸੀਂ ਅੰਮੀ ਦਾ ਕਮਰਾ ਅਲੱਗ ਬਣਾਓ ਤੇ ਤੁਸੀਂ ਇੱਕ ਕਮਰੇ 'ਚ ਰਹਿੰਦੇ ਹੋ ਸਾਰੇ। ਤੇ ਅੰਮੀ ਨੇ ਫਿਰ ਜਦੋਂ ਇਹ ਗੱਲ ਸੁਣੀ ਅੰਮੀ ਨੇ ਵੀ ਜ਼ਿੱਦ ਕਰਨ ਲੱਗ ਗਏ ਕਿ ਨਹੀਂ ਮੇਰਾ ਕਮਰਾ ਤੁਸੀਂ ਬਣਾਓ। ਫਿਰ ਮਾਂ ਹੈਗੀ ਜੀ ਤੇ ਅੱਜ ਅਸੀਂ ਮਾਂ ਆਪਣੀ ਦਾ ਖਿਆਲ ਕਰ ਰਹੇ ਹਾਂ ਤੇ ਕੱਲ ਨੂੰ ਸਾਡੇ ਬੁਢਾਪੇ ਦੇ ਵਿੱਚ ਸਾਡੀ ਔਲਾਦ ਸਾਡਾ ਖਿਆਲ ਕਰੇਗੀ। ਨਾ ਵੀ ਖਿਆਲ ਕਰੇ ਲੇਕਿਨ ਅਸੀਂ ਤਾਂ ਆਪਣਾ ਫਰਜ਼ ਨਿਭਾਉਣਾ ਹੀ ਹੈ ਨਾ, ਰੱਬ ਨੂੰ ਤਾਂ ਰਾਜ਼ੀ ਕਰਨਾ ਹੀ ਹੈ ਨਾ। ਤੇ ਮਾਂ ਬਾਪ ਤੋਂ ਬਾਅਦ ਕਿ ਦੁਨੀਆ ਦੀ ਕੋਈ ਚੀਜ਼ ਨਹੀਂ ਹੁੰਦੀ, ਨਾ ਘਰ ਹੁੰਦਾ ਨਾ ਪੈਸਾ ਨਾ ਕੋਈ ਚੀਜ਼। ਤੇ ਫਿਰ ਅੰਮੀ ਦਾ ਕਮਰਾ ਜਿਸ ਨਾਲ ਬਣਾਇਆ, ਨਾਲੇ ਕਾਫੀ ਭੈਣਾਂ ਪੁੱਛਦੀਆਂ ਸੀ ਵੀ ਤੁਸੀਂ ਬਣਾਇਆ ਕੀ ਹੈ। ਇੱਕ ਆਹ ਕਮਰਾ ਜੀ ਤੇ ਇੱਕ ਆਹ ਕਮਰਾ ਤੇ ਆਹ ਬਰਾਮਦਾ ਹੋ ਗਿਆ ਤੇ ਆ ਜੀ ਅੱਗੇ ਖਾਲੀ ਸਾਡਾ ਵਿਹੜਾ ਵਾ। ਇਹ ਵਿਹੜਾ ਵਾ ਤੇ ਇੱਥੇ ਵੀ ਆਪਣਾ ਰੋਟੀ ਪਾਣੀ ਦਾ ਆਪਣਾ ਚੁੱਲ੍ਹਾ ਵਗੈਰਾ ਬਣਾਵਾਂਗੇ। ਇੱਥੇ ਰੋਟੀ ਪਾਣੀ ਬਣਾਇਆ ਕਰਾਂਗੇ ਗਰਮੀਆਂ 'ਚ ਤੇ ਨਾਲ ਵਾਸ਼ਰੂਮ ਹੈ। ਬਾਕੀ ਹਜੇ ਖੁਰਾ ਵਗੈਰਾ ਹਜੇ ਕੁਛ ਨਹੀਂ ਬਣਿਆ ਹੈਗਾ। ਔਰ ਜਿਹੜਾ ਅਲਹਮਦੁਲਿਲਾ ਮਾਸ਼ਾਅੱਲਾ ਜਿਹੜਾ ਇਸ ਮੁਕਾਮ ਤੇ ਅਸੀਂ ਪਹੁੰਚੇ ਹਾਂ, ਇੰਨਾ ਸਾਡਾ ਘਰ ਬਣ ਗਿਆ ਨਾ, ਇਹ ਸਾਡੇ ਅੱਲਾ ਦੀ ਮਦਦ ਔਰ ਅੱਲਾ ਦੀ ਜ਼ਾਤ ਤੋਂ ਬਾਅਦ ਜਿਹੜਾ ਜੀ ਸਾਡੇ ਭੈਣ ਭਰਾਵਾਂ ਦੀ ਔਰ ਸਾਡੀ ਆਂਟੀਆਂ ਦੀ ਮਾਸ਼ਾਅੱਲਾ ਜੀ ਸਪੋਰਟ ਦੇ ਨਾਲ ਆ ਜਿਹੜਾ ਅਲਹਮਦੁਲਿਲਾ ਜੀ ਘਰ ਬਣ ਗਿਆ ਵਾ। ਚਲੋ ਦੀਵਾਰਾਂ ਵਗੈਰਾ ਖੜੀਆਂ ਹੋ ਗਈਆਂ ਤੇ ਹੁਣ ਰਹਿ ਗਈ ਛੱਤ ਤੇ ਇਨਸ਼ਾਅੱਲਾ ਜਿੱਦਾਂ ਅੱਲਾਹ ਪਾਕ ਨੇ ਅੱਗੇ ਰਹਿਮਤ ਕੀਤੀ ਹੈ ਆਪਣੀ, ਇੱਦਾਂ ਹੀ ਅੱਲਾਹ ਪਾਕ ਅੱਗੇ ਵੀ ਮਜ਼ੀਦ ਰਹਿਮਤ ਕਰੇਗਾ। ਜੇ ਅੱਲਾਹ ਪਾਕ ਨੇ ਸਾਨੂੰ ਇੱਥੇ ਇਸ ਮੁਕਾਮ ਤੱਕ ਪਹੁੰਚਾਇਆ ਹੈ ਨਾ, ਇਨਸ਼ਾਅੱਲਾ ਅੱਗੇ ਵੀ ਅੱਲਾਹ ਪਾਕ ਤੋਂ ਚੜਾਏਗਾ। ਔਰ ਬਸ ਭੈਣ ਭਰਾਵਾਂ ਦੀਆਂ ਦੁਆਵਾਂ ਹੋਣੀਆਂ ਚਾਹੀਦੀਆਂ, ਮੁਹੱਬਤ ਹੋਣੀ ਚਾਹੀਦੀ ਹੈ, ਸਪੋਰਟ ਹੋਣੀ ਚਾਹੀਦੀ ਹੈ। ਇਹ ਸਿਰਫ ਇਹ ਇੱਟਾਂ ਜਿਹੜੀਆਂ ਆਈਆਂ ਪਈਆਂ ਆਪਣੀ ਇਹਦੇ ਨਾਲ ਜੀ ਸਾਡੀ ਹੋ ਜਾਣੀ ਹੈ। ਬਾਕੀ ਇਨਸ਼ਾਅੱਲਾ ਤਾਲਾ ਮੁਕੱਦਸ ਦੁਆ ਕਰ ਅੱਲਾਹ ਪਾਕ ਖੈਰ ਕਰੇਗਾ। ਇਨਸ਼ਾਅੱਲਾ ਜੇ ਅੱਲਾ ਨੇ ਹਿੰਮਤ ਦਿੱਤੀ ਤੇ ਇਨਸ਼ਾਅੱਲਾ ਤਾਲਾ ਜੀ ਛੱਤ ਪੈ ਜਾਏਗੀ, ਨਹੀਂ ਤਾਂ ਫਿਰ ਕੁਛ ਦਿਨਾਂ ਵਾਸਤੇ ਰੋਕ ਦੇਵਾਂਗੇ। ਇਹ ਤਾਂ ਅੱਲਾਹ ਪਾਕ ਚਾਹਵੇ ਤਾਂ ਉਹ ਇਨਸਾਨ ਨੂੰ ਮੈਂ ਕਹਿੰਦਾ 1 ਮਿੰਟ ਦੇ ਵਿੱਚ ਉੱਤੇ ਲੈ ਜਾਂਦਾ ਤੇ ਜਦੋਂ ਚਾਹਵੇ 1 ਮਿੰਟ ਥੱਲੇ ਲੈ ਜਾਂਦਾ। ਇਹ ਅੱਲਾਹ ਪਾਕ ਦੇ ਕੰਮ ਨੇ ਤੇ ਇਹੋ ਜਿਹੇ ਕੰਮ ਘਰਾਂ ਵਾਲੇ ਦੁੱਖ ਸੁੱਖ ਤੇ ਫੌਤਗੀ ਤੇ ਸ਼ਾਦੀਆਂ ਬੱਚਿਆਂ ਦੀਆਂ ਇਹ ਰੱਬ ਦੇ ਕੰਮ ਹੁੰਦੇ ਨੇ। ਇਹਦੇ 'ਚ ਰੱਬ ਦੀ ਮਦਦ ਹੁੰਦੀ ਬਿਲਕੁਲ ਹੁੰਦੀ ਤਾਂ ਹਰ ਕੰਮ 'ਚ, ਲੇਕਿਨ ਇਸ ਕੰਮ ਇਹਨਾਂ ਕੰਮਾਂ 'ਚ ਜ਼ਿਆਦਾ ਹੁੰਦੀ ਹੈ। ਠੀਕ ਹੋ ਗਿਆ। ਹੁਣ ਚੱਲੀ ਅੱਲਾ ਨੂੰ ਯਾਦ ਕਰੀਏ ਘਰ। ਠੀਕ ਹੋ ਗਿਆ ਤੇ ਜਾ ਕੇ ਕੋਈ ਇਫਤਾਰੀ ਫਤੂਰੀ ਦੀ ਤਿਆਰੀ ਕਰਦੇ ਹਾਂ। ਠੀਕ ਹੋ ਗਿਆ। ਅਜੇ ਟਾਈਮ ਪਿਆ ਰੋਜ਼ੇ ਦੇ ਵਿੱਚ ਈਜ਼ੀ ਹੋ ਕੇ ਇਫਤਾਰੀ ਤਿਆਰੀ ਕਰ ਲੈ ਆਪਣੀ। ਚਲੋ ਚਲੀਏ। ਹਾਂ ਇੱਥੇ ਆ ਕੇ ਜੀ ਨਾ ਦਿਲ ਨੂੰ ਸਕੂਨ ਇਸ ਵਾਸਤੇ ਹੋ ਜਾਂਦਾ ਹੈ ਕਿ ਜੀ ਸਾਡੀਆਂ ਦੀਵਾਰਾਂ ਜਦੋਂ ਆਉਂਦੀਆਂ ਨੇ ਵੀ ਮਾਸ਼ਾਅੱਲਾ ਸ਼ੁਕਰ ਅਲਹਮਦੁਲਿਲਾ ਵੀ ਛੱਤ ਤੱਕ ਸਾਡੇ ਘਰ ਪਹੁੰਚ ਗਏ, ਛੱਤਾਂ ਤੱਕ। ਇਹ ਗਾਰਡਨ ਦੇ ਨਿਸ਼ਾਨ ਕੱਲ੍ਹ ਵੀ ਤੁਹਾਨੂੰ ਦੱਸੇ ਸੀ ਵੀ ਇਹ ਖੁੱਡੇ ਰੱਖੇ ਗਾਰਡਨਾਂ ਦੇ ਨਿਸ਼ਾਨ। ਕੁਛ ਭੈਣ ਭਰਾ ਕਹਿ ਰਹੇ ਸੀ ਵੀ ਟੀਅਰ ਪਾ ਲਓ, ਲੈਂਟਰ ਪਾ ਲਓ। ਸਾਡੇ
ਸਾਨੂੰ ਗਾਡਰ ਇੰਨਾ ਮੁਸ਼ਕਿਲ ਲੱਗ ਰਿਹਾ ਤੇ ਲੈਂਟਰ ਕਿੱਥੋਂ ਪੈਣਾ। ਹਾਂਜੀ ਕਿਉਂਕਿ ਅੱਗੇ ਵੀ ਅਸੀਂ ਸਿਰ ਛੁਪਾਉਣਾ, ਸਾਨੂੰ ਲੈਂਟਰ ਜਾਂ ਟੀਰ ਗਾਡਰ ਨਾਲ ਨਹੀਂ ਹੈ। ਸਾਡਾ ਸਿਰ ਛੁਪ ਜਾਵੇ, ਗਾਡਰ ਨਾਲ ਛੁਪ ਜਾਵੇ, ਸਹੀ ਲੈਂਟਰ ਨੂੰ ਕੀ ਕਰਨਾ ਆਪਾਂ। ਇਨਸ਼ਾਅੱਲਾ। ਚੱਲ ਚਲੀਏ। ਅਲਹਮਦੁਲਿਲਾ ਜੀ, ਇਧਰੋਂ ਇੰਨੀ ਕੁ ਮਿੱਟੀ ਇੱਕੋ ਜਿਹੀ ਕਰ ਦਿੱਤੀ ਹੈ ਤੇ ਬਾਕੀ ਲੈਵਲ ਦੀ ਸੀ ਕਰ ਰਹੇ ਆ। ਇਹ ਥੁੱਕ ਗਈ ਮਿੱਟੀ, ਚੁੱਕ ਕੇ ਜੇ ਉੱਥੇ ਚਲੀ ਜਾਣੀ ਹੈ, ਫਿਰ ਇਨਸ਼ਾਅੱਲਾ ਤਾਲਾ ਕੋਈ ਮਾਮਲਾਤ ਸਿੱਧੇ ਹੋਣਗੇ। ਇੱਥੋਂ ਤੁਸੀਂ ਬਰਾਂਡੇ ਦੇ ਵਿੱਚੋਂ ਚੱਕ ਲੈਣੀ ਹੈ ਨਾ, ਇੱਥੇ ਪੌੜੀ ਲਾ ਕੇ ਇੱਥੋਂ ਚੁੱਕ ਕੇ ਪਾ ਲੈਣੀ ਆ। ਆਹ ਮਿੱਟੀ ਵਾਵਾ ਨਿਕਲ ਹੈਗੀ ਆ, ਹਜੇ ਨਿਕਲਣੀ ਆ ਵਿੱਚ। ਮਿੱਟੀ ਬਾਈ ਇੱਥੇ ਪਾਣੀ ਪਵੇਗੀ ਨਾ ਬੈਕ ਸਾਈਡ ਤੇ ਵੀ ਨਹੀਂ ਆਪਾਂ। ਪਾਉਣੀ ਆ ਇੱਥੇ ਥੋੜੀ ਜਿਹੀ। ਹਾਂ ਨਾਲ ਜਿਵੇਂ ਉਹ ਨੀਵੀਂ ਡਾਊਨ ਜਗ੍ਹਾ ਹੈਗੀ। ਹਾਂਜੀ ਉੱਥੇ ਥੋੜੀ ਜਗ੍ਹਾ ਨਹੀਂ ਹੈ। ਸੱਚ ਤੁਹਾਡਾ ਕੱਲ ਫੋਨ ਆਉਂਦਾ ਪਿਆ ਸੀ ਤੇ ਉਹ ਮੈਂ ਤਾਂ ਕਿ ਸ਼ਾਇਦ ਪੈਸੇ ਵੀ ਦੇਣੇ ਸੀ ਬਾਈ ਤੁਹਾਨੂੰ। ਤੇ ਮੈਂ ਤੁਹਾਨੂੰ ਫੋਨ ਕੀਤਾ ਸੀ ਦੋਨਾਂ ਕੰਮਾਂ ਵਾਸਤੇ, ਅੱਛਾ ਪੈਸਿਆਂ ਵਾਸਤੇ ਵੀ ਤੇ ਦੂਸਰਾ ਛੱਤ ਦੇ ਬਾਰੇ ਦੇ ਵਿੱਚ ਤੁਹਾਨੂੰ ਪੁੱਛਣਾ ਸੀ ਵੀ ਛੱਤ ਦਾ ਕੀ ਪ੍ਰੋਗਰਾਮ ਆ। ਕੰਧਾਂ ਤੋਂ ਜਿਹੜੀਆਂ ਆਪਣੀਆਂ ਹੋ ਗਈਆਂ ਮੁਕੰਮਲ। ਹਾਂਜੀ ਕੰਧਾਂ ਤਾਂ ਹੋ ਗਈਆਂ ਬਾਈ। ਠੀਕ ਆ ਨਾ, ਤੇ ਇਹਦੇ ਤੇ ਹੁਣ ਛੱਤ ਦਾ ਕੀ ਪ੍ਰੋਗਰਾਮ ਆ। ਛੱਤ ਦਾ ਕੋਈ ਵੀ ਨਹੀਂ ਪਤਾ ਹਿਸਾਬ ਕਿਤਾਬ, ਨਾ ਗਾਡਰ, ਕੋਈ ਟੀਅਰ, ਕੋਈ ਸ਼ੈ ਹਜੇ ਤੱਕ ਨਹੀਂ ਲਿਆਂਦੀ। ਤੈਨੂੰ ਕਿੰਨੇ ਦਿਨ ਹੋ ਗਏ ਕਹਿੰਦੇ ਆ ਬਈ ਉਹ ਪਤਾ ਕੀ ਸੀ, ਮੈਂ ਸੋਚਦਾ ਸੀ ਕਿ ਛੱਤ ਜਿਹੜੀ ਨਾ ਕੋਈ 2-2.5 ਲੱਖ ਦੀ ਜਾਂ 3 ਲੱਖ ਤੱਕ ਜਿਹੜੀ ਨਾ ਉਹ ਆ ਜਾਏਗੀ। ਤੇ ਮੈਂ ਕਿਹਾ ਕੋਈ ਨਹੀਂ, ਅੱਲਾ ਪਾਕ ਉਹ ਖੈਰ ਕਰੇਗਾ ਇਨਸ਼ਾਅੱਲਾ ਲੈ ਲੈਣ। ਜੋ ਛੱਤ ਦਾ ਤੁਸੀਂ ਮੈਨੂੰ ਰੇਟ ਦੱਸਿਆ ਪਤਾ ਨਹੀਂ ਪੱਕੀ ਤਰ੍ਹਾਂ 5 5.5 ਰੁਪਏ ਕਿਤੇ ਦੱਸਦੇ ਸੀ ਤੁਸੀਂ। ਮੈਂ ਤੁਹਾਨੂੰ ਦੱਸਿਆ ਸੀ ਟਾਇਲ ਪਾ ਕੇ ਵਿੱਚ 5 ਲੱਖ ਰੁਪਏ ਦਾ ਤੇਰਾ ਖਰਚਾ ਆਇਆ ਸਿਰਫ ਛੱਤ ਦਾ। ਛੱਤ ਦਾ ਤੇ ਜੇ ਵਾਸ਼ਰੂਮ ਬਣਾਉਣਾ ਕੋਈ ਥੱਲੇ ਕੋਈ ਬਾਕੀ ਤੇ ਜਿਹੜੇ ਕੰਮ ਉਹ ਤਾਂ ਹਜੇ ਪਏ ਆ ਨਾ, ਲੇਕਿਨ ਕੱਲੀ ਛੱਤ ਜ਼ਰੂਰੀ ਆ ਇਹਦੀ। ਛੱਤ ਜਿਹੜੀ ਆ, ਕੰਧਾਂ ਇੰਨੀਆਂ ਉੱਚੀਆਂ, ਇੱਕ ਤੇ ਮਕਾਨ ਕੱਲਾ, ਹਾਂਜੀ ਕੋਈ ਨਾਲ ਮਕਾਨ ਨਹੀਂ ਅਟੈਚ। ਇਹਦੇ ਕੰਧਾਂ ਕੱਲੀਆਂ ਕੰਧਾਂ ਆ ਤੇ ਇਹ ਦੇਖ ਉੱਚੀਆਂ ਕਿੰਨੀਆਂ ਹੋਈਆਂ ਆ ਨੀਵੇਂ ਪਲਾਟ ਨੀਵੇਂ ਦੀ ਵਜ੍ਹਾ ਨਾਲ। ਹਾਂਜੀ ਪਲਾਟ ਤਾਂ ਨੀਵਾਂ ਸੀ ਕਾਫੀ, ਭਰਤੀ ਵੀ ਬੜੀ ਪਈ। ਕੰਧਾਂ ਆ, ਇੱਥੇ ਹਵਾ ਦਾ ਵੀ ਡਰ ਆ ਤੇ ਬਾਰਿਸ਼ ਦਾ ਵੀ ਡਰ ਆ। ਵਜ਼ਨ ਪਿਆ ਹੋਏਗਾ ਕੰਧਾਂ ਦੇ ਉੱਤੇ। ਚਲੋ ਕੰਧਾਂ ਉੱਤੇ ਮਜ਼ਬੂਤੀ ਹੋਵੇਗੀ, ਅੰਦਰ ਕੰਧਾਂ ਨੂੰ ਪਾਣੀ ਪੂਣੀ ਪੈਣ ਤੋਂ ਜਿਹੜਾ ਉਹ ਵੀ ਬਚਾ ਰਵੇਗਾ। ਨਹੀਂ ਜੇ ਅਗਰ ਬਈ ਆਪਾਂ ਅੰਦਰ ਮਿੱਟੀ ਪਾ ਕੇ ਢਲਾਨ ਪਾਣੀ ਦੀ ਅੰਦਰ ਨੂੰ ਕਰ ਦੀ ਤੇ 4 ਦਿਨ ਛੱਤਾਂ ਪਰ ਰੁਕ ਜਾਣਗੇ ਥੋੜੇ। ਛੱਤਾਂ ਦਾ ਜਿਹੜਾ ਕੰਮ ਜ਼ਰੂਰੀ ਹੈ। ਮੈਂ ਤੈਨੂੰ ਇਸੇ ਤੋਂ ਕਹਿੰਦਾ ਸੀ ਵੀ ਜਾਂ ਤੇ ਕੰਧਾਂ ਥੱਲੇ ਰੋਕ ਦੇ, ਠੀਕ ਹੈ ਨਾ, ਜਾਂ ਤੈਨੂੰ ਮੈਂ ਕਿਹਾ ਸੀ ਜਾਂ ਕੰਧਾਂ ਉੱਚੀਆਂ ਨਾ ਪੂਰੀਆਂ ਕਰ, ਜੇ ਨਹੀਂ ਛੱਤ ਦਾ, ਜੇ ਛੱਤ ਦਾ ਸਮਾਨ ਹੈਗਾ ਤੇ ਕੰਧਾਂ ਪੂਰੀਆਂ ਮੁਕੰਮਲ ਕਰਾ। ਹੁਣ 11 ਫੁੱਟ ਉੱਚੀ ਕੰਧ, 11 ਫੁੱਟ ਹੈ, 11 ਫੁੱਟ 11.5 ਫੁੱਟ ਉੱਚੀ ਆ ਥੱਲਿਓ। ਮਸਲ ਨੇ ਤੋਂ ਲੈ ਕੇ ਜਿਹੜੇ ਖਾਲੀ ਪਲਾਟ ਅੰਦਰੋਂ ਤਾਂ ਨੀਵੀਂ ਹੈਗੀ। ਹੈਂ? ਅੰਦਰੋਂ ਨੀਵੀਂ ਨਹੀਂ, ਡਾਊਨ ਹੈ ਅੰਦਰੋਂ। ਅੰਦਰੋਂ ਵੀ ਇਹੀ ਹਿਸਾਬ ਆ। ਮੈਂ ਅੰਦਰੋਂ ਛੱਤ ਤੇ ਜਿਹੜਾ ਅੰਦਰ ਸੇਂਦਾ ਆ ਨਾ, ਬਾਹਰੋਂ ਤੇ ਇਦੋਂ ਵੀ ਜ਼ਿਆਦਾ ਉੱਚੀ ਹੋਈ ਆ। ਸ਼ਾਇਦ ਉਹ ਵੀ ਗਾਰਡਰ ਦੇਣਾ। ਭਾਈ ਇਦਾਂ ਕਰ, ਜਿੱਦਾਂ ਅੱਗੇ ਇਹਦਾ ਅੱਲਾਹ ਤਾਲਾ ਨੇ ਫੜ ਦੜ ਕੇ ਕਿਸੇ ਦਾ ਭੈਣ ਭਰਾ ਦਾ ਮਿੰਤਰਲਾ ਕਰਕੇ, ਜਿੱਦਾਂ ਅੱਗੇ ਇੱਟਾਂ ਉਟਾਂ ਦਾ ਪੈਸੇ ਪੂਰੇ ਕੀਤੇ ਆ, ਕੰਧਾਂ ਸਿਰੇ ਚੜਾਈਆਂ, ਇਦਾਂ ਹੀ ਹੁਣ ਛੱਤ ਦੇ ਬਾਰੇ ਚ ਕਰ ਕੋਈ। ਛੱਤ ਦਾ ਬਈ ਕਰਦੇ ਹਾਂ, ਦੇਖਦੇ ਹਾਂ। ਲੇਕਿਨ ਬਈ ਕੋਈ 2-4 ਦਿਨ ਤਾਂ ਲੱਗ ਹੀ ਜਾਣੇ ਨੇ ਫਿਰ ਵੀ ਕੋਸ਼ਿਸ਼ ਅਗਰ 2-4 ਦਿਨ ਜਿਹੜਾ ਆ ਯਾਰ, ਅੱਗੇ ਬਾਰਿਸ਼ਾਂ ਦਾ ਵੀ ਦੱਸਣ ਡਏ ਆ, ਕਹਿੰਦੇ ਬਾਰਿਸ਼ਾਂ ਰੋਜ਼ਿਆਂ ਦੇ ਵਿੱਚ ਗਾਹਾਂ ਜਿਹੜੀਆਂ ਬਾਰਿਸ਼ਾਂ ਹੋਣੀਆਂ ਇਹਨਾਂ ਦਿਨਾਂ ਦੇ ਵਿੱਚ। ਠੀਕ ਆ, ਇਹ ਮੇਰਾ ਨੁਕਸਾਨ ਆ, ਉਹ ਨਾ ਹੋਵੇ ਵੀ ਐਵੇਂ ਨਾ ਆ ਨੁਕਸਾਨ ਤਾਂ ਹੈ ਬਈ, ਜਦੋਂ ਦੇਖੀਦਾ ਪਰੇਸ਼ਾਨ ਤਾਂ ਬੰਦਾ ਹੋ ਜਾਂਦਾ ਵਾ। ਹਾਂ, ਤੇ ਜਿੰਨੀ ਛੇਤੀ ਹੁੰਦੀ ਆ ਨਾ ਇਹਦਾ ਮਿੰਤਰਲਾ ਕਰਕੇ ਤੇ ਇਹਦੇ ਤੇ ਨਾ ਸਮਾਂ ਪੈਸੇ ਕਰਕੇ ਇਹਦਾ ਸਮਾਨ ਛੱਤ ਦਾ ਲਿਆ। ਤੇ ਮੈਂ ਤੁਹਾਨੂੰ ਇਹ ਪੁੱਛਣਾ ਸੀ, ਤੁਹਾਨੂੰ ਇੱਥੇ ਇਸ ਵਾਸਤੇ ਲਿਆਂਦਾ ਸੀ, ਤੁਹਾਨੂੰ ਇੱਕ ਬੈਕ ਸਾਈਡ ਦਿਖਾਣੀ ਹੈ। 1 ਮਿੰਟ ਆਇਆ ਜੇ ਬਈ। ਆ ਦੇਖੋ ਨਾ, ਇੱਕ ਤਾਂ ਬਈ ਆ ਇਧਰੋਂ ਲੈਣਾ ਨੂੰ ਪਾਣੀ ਸਾਰਾ ਇੱਧਰ ਆਉਂਦਾ, ਇੱਥੇ ਤਾਂ ਮੈਂ ਪਵਾ ਦਿੱਤੀ ਮਿੱਟੀ। ਆ ਤੇ ਚਲੋ ਮਿੱਟੀ ਭੋਰਾ ਤੇ ਆ ਬੈਕ ਸਾਈਡ ਤੇ ਮੈਂ ਤੁਹਾਨੂੰ ਦਿਖਾਣਾ ਸੀ ਵੀ ਇੱਥੇ ਜਿਹੜੀ ਆ ਮਿੱਟੀ ਪਾਈ ਹੈ, ਇਹਦੇ ਨਾਲ 2-2 ਇੱਟਾਂ ਲਾ ਕੇ ਤੇ ਬੰਦਾ ਢਲਾਣ ਹੋਰ ਬਣਾ ਦੇ ਤਾਂ ਕਿ ਪਾਣੀ, ਓਏ ਜਿਵੇਂ ਆ ਖੱਡਾ ਦੇਖੋ ਨਾ, ਕਿੰਨਾ ਖੱਡਾ ਪਿਆ ਸੀ, ਇਹ ਤਾਂ ਬੰਦ ਹੋ ਗਿਆ। ਤੇ ਇੱਥੇ ਇੱਟਾਂ ਨਾਲ 2-2 ਵਾਰ ਲਾ ਕੇ ਤਾਂ ਕਿ ਢਲਾਣ ਬਣ ਜਾਵੇ, ਪਾਣੀ ਇੰਜ ਨੂੰ ਚਲਾ ਜਾਵੇ। ਬਿਲਕੁਲ ਚਾਹੀਦਾ ਹੈ। ਇਹ ਫੁੱਟ ਘੱਟ ਤੋਂ ਘੱਟ ਫੁੱਟ ਨਾਲ ਨਾ ਜਿਹੜੀ 4 ਅਦੇ ਲਾ ਕੇ, ਹਾਂਜੀ 4 ਇੰਚੀ ਦੇ ਨਾ ਉਹਨਾਂ ਨੂੰ ਹੋ ਜਾਣ ਪਲਸਤਰ ਹੋ ਕੇ ਨਾ, ਤੇ ਅੰਦਰੋਂ ਮਿੱਟੀ ਨਾ ਭਰ ਜਾਣ। ਮਾੜੇ ਟੀਪ ਹੀ ਕਰਨੇ। ਹਾਂ ਚਲੋ ਇਹ ਵੀ ਟੀਪ ਟੂਪ ਹੋ ਜਾਣਗੇ ਨਾ, ਇਹ ਆ ਕਿ ਪਾਣੀ ਦੀ ਵਾਰਾਂ ਨੂੰ ਨਹੀਂ ਪਵੇਗਾ। ਪਾਣੀ ਤੇ ਮਿੱਟੀ ਨੂੰ ਨਾ ਇਹਦਾ ਇਦਾਂ ਹੈਗਾ ਖਤਰਾ ਆ ਮਿੱਟੀ ਦੇ ਥੱਲੇ ਦੀ। ਤੇ ਜਿੱਦਾਂ ਉਹ ਸਪੋਰਟਾਂ ਲੱਗੀਆਂ ਪਈਆਂ ਉਹ ਸਾਹਮਣੇ ਘਰ ਨੂੰ ਲੱਗੀ, ਉਦਾਂ ਦੀ ਸਪੋਰਟ ਵੀ ਕੋਈ ਬੰਦਾ ਲਾ ਦਿੰਦਾ। ਹਾਂਜੀ ਤੇ ਇਹ ਇੱਥੇ ਮਿੱਟੀ ਹੋਰ ਪੈਣੀ ਹੈ, ਜਿਵੇਂ ਉਹ ਡਾਊਨ ਹਿੱਸਾ। ਹਾਂ ਨਹੀਂ ਉਹ ਉੱਥੇ ਪਰੇ 1 ਟਰਾਲੀ ਹੋਰ ਮਿੱਟੀ ਦੀ ਇੱਧਰ ਵੀ ਨਾਲ ਲੱਗ ਜਾਵੇ। ਸਹੀ ਤੇ ਇੱਕ ਵਾਰੀ ਦੁਰਮਟ ਦੇ ਨਾਲ ਸਾਰੀ ਕਟਾਈ ਜਿਹੜੀ ਹੈ ਨਾ, ਜੋ ਮਸ਼ੀਨ ਲੱਭ ਗਈ ਤੇ ਮਸ਼ੀਨ ਦੇ ਨਾਲ ਜਿਹੜਾ ਕਰਵਾਦਾ। ਸਹੀ ਹਾਂ ਇਹਦਾ ਲਾਜ਼ਮੀ ਜਿਹੜਾ ਨਾ ਸਹੀ ਆ ਹੋ ਗਿਆ। ਪਿੱਛੇ ਵੀ ਜਿਹੜਾ ਹੈ ਇਹ ਵੀ ਜ਼ਰੂਰੀ ਆ। ਇਹ ਵੀ ਜਿਹੜਾ ਨਾ ਇੱਟ ਤੈਨੂੰ ਭਾਵੇਂ ਹੋਰ 1000 ਮੰਗਾਉਣੀ ਪੈਂਦੀ 500 ਇੱਟ ਤਾਂ ਮੰਗਾਉਣੀ ਪੈਣੀ ਇਦਾਂ ਹੀ। ਉਹ ਆ ਵੀ ਇੰਨਾ ਖਰਚਾ ਕਰਕੇ ਤੇ ਜਿਹੜਾ ਹੈਗਾ ਹੁਣ ਛੋਟੇ ਕੰਮਾਂ ਦੇ ਉੱਤੇ ਜਿਹੜਾ ਨੁਕਸਾਨ ਹੋਵੇ, ਫਾਇਦਾ ਨਹੀਂ ਕੋਈ। ਜਿੱਥੇ ਅੱਗੇ ਅੱਲਾ ਨੇ ਇੰਨਾ ਕੀਤਾ ਉਹਨਾਂ ਹੋਰ ਕੋਈ ਅੱਲਾ ਤਾਲਾ ਬਈ ਅੱਲਾ ਹੀ ਕਰਨ ਵਾਲਾ। ਮੈਂ ਤੁਹਾਨੂੰ ਦੱਸਿਆ ਤਾਂ ਕਿ ਬਈ ਤੁਹਾਨੂੰ ਪਤਾ ਹੀ ਹੈ ਮੇਰੇ ਹਾਲਾਤ ਦਾ। ਯਾਰ ਪਤਾ ਸਾਰਾ ਪਤਾ ਆ ਹਾਲਾਤ ਦਾ, ਲੇਕਿਨ ਇਹ ਸੀਗਾ ਵੀ ਮੈਂ ਤੈਨੂੰ ਇਹ ਕਿਹਾ ਸੀ ਵੀ ਜਿਹੜਾ ਕੰਧਾਂ ਖਾਲੀ ਨਹੀਂ ਛੱਡਣੀਆਂ। ਇਨਸ਼ਾਅੱਲਾ ਬਈ ਅੱਲਾ ਕਰ ਦੇਗਾ, ਹੋ ਜਾਏਗਾ ਇਨਸ਼ਾਅੱਲਾ। ਛੱਤਾਂ ਤੱਕ ਆਪਾਂ ਜਿਹੜਾ ਉਹ ਜਾਤੀ ਕੰਧਾਂ ਹੋਣੀਆਂ ਮੁਕੰਮਲ, ਉਨੀ ਦੇਰ ਤੱਕ ਅੱਲਾ ਕੋਈ ਨਾ ਕੋਈ ਸਬਬ ਲਾ ਦੂ। ਅੱਲਾ ਪਾਕ ਖੈਰ ਕਰੇਗਾ ਇਨਸ਼ਾਅੱਲਾ। ਅੱਲਾ ਤਾਲਾ ਖੈਰ ਕਰੇਗਾ। ਜਿੰਨੀ ਛੇਤੀ ਹੁੰਦੀ ਹੈ ਨਾ ਉਨੀ ਛੇਤੀ ਇਹ ਕਰ ਕੋਸ਼ਿਸ਼ ਹੈ ਜੀ ਇਨਸ਼ਾਅੱਲਾ ਠੀਕ ਹੋ ਗਿਆ ਕਰਕੇ। ਕਿਸੇ ਦੇ ਭੈਣ ਭਰਾ ਨੂੰ ਕਿਸੇ ਨੂੰ ਕੋਈ ਆਪਣਾ ਠੱਗ। ਲਾਈਟ ਮੁਕੱਦਸ ਚਲਾ ਦੇਣੀ ਸੀ। ਅੰਮੀ ਕਿੱਥੇ ਗਏ? ਮੰਮੀ ਉਹ ਨਾ ਮਿਸਤਰੀਆਂ ਦਾ ਕੰਮ ਜਿਹੜਾ ਸੀ ਉੱਤੇ ਰੁਕਿਆ ਹੋਇਆ ਵਾ। ਮੰਮੀ ਕਹਿੰਦੇ ਮੈਂ ਦੇਖਿਆ ਨਾ ਕਿੰਨਾ ਕੁ ਕੰਮ ਹੋਇਆ ਵਾ। ਮੈਂ ਕਿਹਾ ਮੰਮੀ ਤੇ ਮਿਸਤਰੀਆਂ ਦਾ ਕੰਮ ਤੇ ਰੁਕਿਆ
ਉਹਨਾਂ ਦੇ ਹੋਰ ਤੇ ਨਹੀਂ ਕੁਝ ਬਣਾਇਆ ਹੀ ਨਹੀਂ ਹੈਗਾ ਤੇ ਕਹਿੰਦੇ ਕਿ ਹੁਣ ਨਹੀਂ, ਛੱਤਾਂ ਹੀ ਰਹਿ ਗਈਆਂ, ਹੋਰ ਕੀ ਬਣਾਉਣਾ ਸੀ। ਸਹੀ। ਮੰਮੀ ਕਹਿੰਦੇ ਮੈਂ ਨਹੀਂ ਚੱਕਰ ਲਾ ਕੇ ਆਣਾ, ਇਕੱਠੇ ਚੱਲ। ਮੈਂ ਕਿਹਾ ਇਮਰਾਨ ਨੇ ਫਿਰ ਆਣਾ ਤੇ ਮੰਮੀ ਕਹਿੰਦੇ ਚੱਲ ਮੈਂ ਚੱਕਰ ਲਾ ਕੇ ਆਨੀ, ਨਾਲੇ ਮੇਰੀ ਵਾਕ ਹੋ ਜਾਊਗੀ ਨਾ, ਮੈਂ ਚੱਕਰ ਲਾ ਕੇ ਕੋਈ ਨਹੀਂ, ਅੰਮੀ ਨੂੰ ਭੇਜ ਦਿੱਤਾ ਕਰਨਾ, ਮੇਰਾ ਥੋੜੇ ਵਾਕ ਵੂਕ ਵੀ ਹੋ ਨਾਲੇ ਜਾਏਗੀ। ਕਹਿੰਦੇ ਮੈਂ ਜਦੋਂ ਤੁਰ ਕੇ ਜਾਂਦੇ ਨਾ, ਮੰਮੀ ਕਹਿੰਦੇ ਮੇਰੇ ਦੂਸਰਾ ਜਿਹੜੇ ਆ ਜੋੜ ਸ਼ੋੜ ਦਰਦ ਕਰਦੇ ਸੀ ਨਾ, ਉਹ ਸਹੀ ਹੋ ਜਾਂਦੇ ਆ। ਹਾਂ ਸਹੀ ਹੋ ਜਾਂਦੇ ਮੈਂ ਤਾਂ ਤੁਰਨ ਘਰੇ ਨਾਲ। ਬੈਠੇ ਬੈਠੇ ਨਾ, ਮੰਮੀ ਕਹਿੰਦੇ ਮੈਂ ਬੰਨੀ ਆ ਨਹੀਂ। ਚਲੋ ਅੱਲਾਹ ਪਾਕ ਖੈਰ ਕਰੇਗਾ। ਓ ਅੰਮੀ ਫਿਰਦੇ ਐ, ਹੋਰ ਕੌਣ? ਹੋਰ ਕੋਈ ਵੀ ਨਹੀਂ, ਕੱਲੀ ਅੰਮੀ ਨੇ। ਆ ਜੀ ਅੰਮੀ ਸਾਡੇ ਫਿਰਦੇ ਆ, ਦੇਖ ਵੇਖਾਂਗੇ। ਸੋਟੀ ਫੜੀ ਫਿਰਦੇ ਐ ਤੇ ਫਿਰਦੇ ਫਿਰਦੇ ਉੱਥੇ। ਚਲੋ ਤੁਰਨ ਨਾਲ ਨਾ ਸਿਹਤ ਸਹੀ ਰਹਿੰਦੀ। ਹਾਂਜੀ।